लगभग 29 साल की पूरे इंडिया 'ਚ कोई इदा की एग्जाम्पल नहीं हैगी कि जिन्होंने 29 ਜਾਂ 30 साल ਜਿਹੜਾ ਸਿੱਖਾਂ ਤੋਂ ਇਲਾਵਾ ਕਿਸੇ ਨੇ ਏਡੀ ਵੱਡੀ ਕੈਦ ਕੱਟੀ ਹੋਵੇ। ਕਮਾਲ ਦੀ ਗੱਲ ਹੈ ਕਿ ਜਿਹੜੇ ਸਾਡੇ ਸਿੰਘ ਨੇ ਉਹ 30 ਸਾਲਾਂ ਤੋਂ 28 ਸਾਲਾਂ ਤੋਂ ਬੰਦ ਹੈ ਕਿ ਅਫਸਰਾਂ ਨੂੰ ਹਜੇ ਤੱਕ ਇਹ ਨਹੀਂ ਪਤਾ ਲੱਗਿਆ। ਵਾਰ-ਵਾਰ ਕਈ ਸਾਡੇ ਵੀਰ ਨੇ ਉਹ ਗੁੰਮਰਾਹ ਕਰ ਰਹੇ ਨੇ ਕਿ ਵਕੀਲਾਂ ਨੇ ਆਹ ਨਹੀਂ ਕੰਮ ਕੀਤਾ, ਸਹੀ ਨਹੀਂ ਕੇਸ ਲੜਿਆ। ਚੰਡੀਗੜ੍ਹ ਦੀ ਜੇਲ੍ਹ ਦੇ ਵਿੱਚ ਕੋਈ ਹੋਰ ਐਸਾ ਕੈਦੀ ਨਹੀਂ ਹੈਗਾ ਜਿਹੜਾ 25 ਜਾਂ 26 ਸਾਲ ਤੋਂ ਜੇਲ੍ਹ 'ਚ ਹੋਵੇ, ਖਾਸ ਕਰਕੇ ਜਿਹੜੇ ਲਾਈਫ ਕਨਵਿਕਟ ਨੇ। सिर्फ तो सिर्फ बयान सिंह मर्डर केस के जोड़े बंदे ने वो इस बड़ैल जेल के पिछले 29 साल तो बैठे। भाई जगतार सिंह तारा नूं कहते 15 साल हो गए परौल नीति। दूसरे पासे वो झूठे सौजेड़ा साहब आ ओनू मर्डर केस दे विच भी ओनू बलात्कार केस दे विच भी सज़ा हुई आ, डबल सज़ा चल रही आ। ओनू आ 2 सालों दे विच कई बार ओनू परौल देती। सरकार भावें कांग्रेस दी सी, भावें केंद्र दे विच भाजपा दी है ते पंजाब दे विच आम आदमी पार्टी दी सरकार है, सारिਆਂ ਦਾ रवैया सिखां नूं न्याय देण दे मामले दे विच इक्को जिहा है। ਜਿਹੜਾ ਇਹ ਬਾਰ-ਬਾਰ ਸਾਡੇ ਬੰਦੀ ਸਿੰਘਾਂ ਦੀ ਰਿਹਾਈਆਂ ਰੱਦ ਕਰ ਰਹੇ ਨੇ, ਪੈਰੋਲਾਂ ਰੱਦ ਕਰ ਰਹੇ ਨੇ, ਇਹਦੇ ਪਿੱਛੇ ਮੇਰਾ ਬੀਜੇਪੀ ਨੂੰ ਸਵਾਲ ਹੈ, ਕੇਂਦਰ ਦੀ ਸਰਕਾਰ ਨੂੰ ਸਵਾਲ ਹੈ ਕਿ ਉਹ ਤੁਹਾਡੇ ਕਹਿਣ ਦੇ ਉੱਤੇ ਰੱਦ ਕਰ ਰਹੇ ਨੇ ਜਾਂ ਕੋਈ ਹੋਰ ਗੱਲ ਹੈ। ਇਹ ਬੀਜੇਪੀ ਆਪਣੇ ਮੀਡੀਆ ਦੇ ਰਾਹੀਂ ਇਸ ਗੱਲ ਨੂੰ ਸਪਸ਼ਟ ਕਰੇ। जगतार सिंह तारे नूं 15 साल हो गए अजे तक परौल नहीं दी। सिर्फ एक ही गल आ भी वो सिख आ। सरकार दे नाल लड़ाई दा इक्को एक ही तरीका है कि वध तो वध कौम ਅਤੇ ਇਨਸਾਫ ਪਸੰਦ ਲੋਕ ਜਿਹੜੇ ਹੈਗੇ ਆ ਉਹ ਇਕੱਠੇ ਹੋਣ ਤੇ ਇਕੱਠੇ ਹੋ ਕੇ ਇਹਨਾਂ ਸਰਕਾਰਾਂ ਦੇ ਖਿਲਾਫ ਵੱਡੀ ਗਿਣਤੀ ਦੇ ਵਿੱਚ ਜੁੜ ਕੇ ਸੰਘਰਸ਼ ਕਰਨ। ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਵਿਸ਼ੇਸ਼ ਤੌਰ ਤੇ ਤੁਹਾਨੂੰ ਸੱਦਾ ਪੱਤਰ ਦਿੱਤਾ, ਬੇਨਤੀ ਕੀਤੀ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਆਏ ਹੋ। ਜਿਹੜੇ ਬੰਦੀ ਸਿੰਘਾਂ ਚੋਂ 3 ਸਿੰਘ ਭਾਈ ਲਖਵਿੰਦਰ ਸਿੰਘ, ਭਾਈ ਸ਼ਮਸ਼ੇਰ ਸਿੰਘ ਤੇ ਭਾਈ ਗੁਰਮੀਤ ਸਿੰਘ ਇਹ ਪ੍ਰੀ ਮੈਚੋਰ ਬੇਲ ਤੇ ਰਿਲੀਜ਼ ਹੋਏ ਸੀ। ਇਹਨਾਂ ਦਾ ਇੱਕ ਸ਼ਾਇਦ ਬਹੁਤਿਆਂ ਵੀਰਾਂ ਨੂੰ ਨਾ ਪਤਾ ਹੋਵੇ, ਇਹਨੂੰ ਕਹਿੰਦੇ ਪੰਜਾਬੀ 'ਚ ਨਕਸ਼ਾ ਤੋਰਿਆ ਜਾਂਦਾ ਜੇਲ੍ਹ ਸੁਪਰਡੈਂਟ ਨੂੰ। ਉਹ ਜਾਂਦਾ ਹੈ ਅਖੀਰ ਤੇ ਜਾ ਕੇ ਗਵਰਨਰ ਦੇ ਜਾਂਦਾ, ਪ੍ਰਸ਼ਾਸਨ ਥਰੂ ਹੁੰਦਾ ਹੋਇਆ। ਤੇ ਜਦੋਂ ਗਵਰਨਰ ਉਸ ਨਕਸ਼ੇ ਨੂੰ ਪਾਸ ਕਰ ਦਿੰਦਾ ਹੈ ਫਿਰ ਉਹ ਹੋਮ ਮਿਨਿਸਟਰੀ ਇੰਡੀਆ ਕੋ ਜਾਂਦਾ ਹੈ। ਫਿਰ ਬੰਦਾ ਜਿਹੜਾ ਪੱਕੀ ਉਹਦੀ ਰਿਲੀਜ਼ ਹੋ ਜਾਂਦੀ, ਪੱਕਾ ਹੋ ਰਿਹਾ ਹੋ ਜਾਂਦਾ ਹੈ। ਜਿਹੜੀ ਪ੍ਰੀ ਮੈਚੋਰ ਰਿਲੀਜ਼ ਹੈ, ਬੇਲ ਹੁੰਦੀ ਹੈ, ਇਹ 3 ਮਹੀਨੇ ਜਦੋਂ ਨਕਸ਼ਾ ਗਏ ਨੂੰ ਹੋ ਜਾਣ, ਗਵਰਨਰ ਸਾਹਿਬ ਨਾ ਪਾਸ ਕਰਨ, ਪੈਂਡਿੰਗ ਪਿਆ ਰਵੇ ਤੇ ਬੰਦੇ ਦੀ ਮਨੁੱਖ ਦੀ ਉਹਦੀ ਜਿਹੜੀ ਬੇਲ ਹੋ ਜਾਵੇ। ਇਹਨਾਂ ਤਿੰਨਾਂ ਦੀ ਬੇਲ ਹੋਈ ਸੀ। ਉਹਦੇ ਵਿੱਚ ਕੀ ਹੋਇਆ, ਗਵਰਨਰ ਸਾਹਿਬ ਨੇ ਜਿਹੜਾ ਗੁਰਮੀਤ ਸਿੰਘ ਦਾ ਸੀਗਾ ਨਕਸ਼ਾ ਉਹ ਡਿਕਲਾਈਨ ਕਰਤਾ, ਰਿਜੈਕਟ ਕਰ ਦਿੱਤਾ। ਉਹਦਾ ਕਾਰਨ ਹੈ ਕਿ ਜਾਂ ਉਹਨੇ ਪੜ੍ਹਿਆ ਨਹੀਂ ਜਾਂ ਉਹ ਸਮਝਿਆ ਨਹੀਂ। ਉਹ ਗਵਰਨਰ ਜਿਹੜਾ 11 ਜਨਵਰੀ 2022 ਨੂੰ ਜਿਹਨੇ ਵੱਡਾ ਕਾਫਲਾ ਗਿਆ ਸੀਗਾ, ਮਾਰਚ ਗਿਆ ਫਤਿਹਗੜ੍ਹ ਸਾਹਿਬ ਤੋਂ, ਕਹਿੰਦਾ ਸੀ ਕਿ ਵੀ 25 ਸਾਲਾਂ ਤੋਂ ਉੱਪਰ ਵਾਲੇ ਸਾਰੇ ਮੈਂ ਰਿਲੀਜ਼ ਕਰ ਦੂੰ, ਉਹੀ ਗਵਰਨਰ। ਉਹਦੇ ਵਾਸਤੇ ਉਹਨੇ ਉਹ ਸਾਡੇ ਜਿਹੜੇ ਗੁਰਮੀਤ ਸਿੰਘ ਜੀ, ਬੜੀ ਦੁਖਦਾਈ ਗੱਲ ਹੈ, ਉਹ ਜੇਲ੍ਹ ਚਲੇ ਗਏ ਨੇ 28 ਫਰਵਰੀ ਨੂੰ, 28 ਮਾਰਚ ਨੂੰ। ਪਰ ਉਹਨਾਂ ਦੀ ਤਰੀਕ ਸੀਗੀ 30 ਮਾਰਚ। 28 ਮਾਰਚ ਉਹਨਾਂ ਦੀ ਬੇਲ ਦੀ ਤਰੀਕ ਸੀ, 30 ਮਾਰਚ ਉਹਨਾਂ ਦੀ ਪੇਸ਼ੀ ਦੀ ਸੀ। ਉਹ ਚਲੇ ਗਏ, ਸਾਨੂੰ ਬੜਾ ਦੁੱਖ ਲੱਗਾ। ਅਸੀਂ ਅੱਜ ਜਿਹੜਾ ਮਾਰਚ ਸੀਗਾ ਅੱਜ ਕੱਢਿਆ ਤੇ ਸਾਨੂੰ ਗਵਰਨਰ ਨੇ ਇਸ ਦੇ ਪ੍ਰਸ਼ਾਸਨ ਨੇ ਸੱਦਿਆ। ਸਾਨੂੰ ਸਮਝ ਲੱਗੀ, ਉਹਨੂੰ ਟਾਈਮ ਲੱਗਾ ਸਮਝਣ ਨੂੰ ਵੀ ਗਵਰਨਰ ਨੇ ਰਿਜੈਕਟ ਕਿਉਂ ਕੀਤਾ। ਗਵਰਨਰ ਨੇ ਇਹ ਕੀ ਕੀਤਾ, ਇਹ ਐਡਵਾਈਜ਼ਰ ਹੁੰਦਾ ਇੱਕ ਗਵਰਨਰ ਦਾ, ਡੀਜੀਪੀ ਤੇ ਐਡਵਾਈਜ਼ਰ ਨਵੇਂ ਆਏ, ਉਹਨਾਂ ਨੇ ਉਹ ਸਮਝੀ ਨਹੀਂ ਫੈਲ ਜਾਂ ਕੀ, ਜਾਂ ਉਹਨਾਂ ਦੀ ਜਿਹੜਾ ਕਮਿਊਨੀਕੇਸ਼ਨ ਗੈਪ ਰਿਹਾ ਗਵਰਨਰ ਨਾਲ, ਉਹਨਾਂ ਨੇ ਉਹਦੀ ਰਿਜੈਕਟ ਕਰਤੀ। ਅੱਜ ਉਹਨਾਂ ਨੇ ਸਾਨੂੰ ਸੱਦਿਆ ਸੀ ਗਵਰਨਰ ਹਾਊਸ ਸੈਕਟਰੀਏਟ ਦੇ ਵਿੱਚ, ਜਿਹਦੇ ਵਿੱਚ ਡੀਜੀਪੀ ਚੰਡੀਗੜ੍ਹ, ਹੋਮ ਸੈਕਟਰੀ ਚੰਡੀਗੜ੍ਹ ਤੇ ਦੂਸਰਾ ਜਿਹੜਾ ਐਡਵਾਈਜ਼ਰ ਆ ਚੰਡੀਗੜ੍ਹ, ਐਸਐਸਪੀ ਚੰਡੀਗੜ੍ਹ, ਉਹਨਾਂ ਦੀ ਸਾਰੀ ਟੀਮ ਬੈਠੀ ਹੈ।
ਉਹ ਕਹਿੰਦੇ ਇੱਕ ਤਾਂ ਸ਼ਮਸ਼ੇਰ ਸਿੰਘ ਦਾ ਜਿਹੜਾ ਨਕਸ਼ਾ ਅਸੀਂ ਉਹਨੂੰ ਸਹੀ ਕਰਾਂਗੇ, ਪੋਜ਼ਿਟਿਵ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਹਰ ਹਾਲਤ ਵਿੱਚ ਜਿਹੜਾ ਗੁਰਮੀਤ ਸਿੰਘ ਵੀ ਬਾਹਰ ਆਓ ਦੁਬਾਰਾ, ਕਿਉਂਕਿ ਪ੍ਰੋਸੈਸ ਇਹ ਆ ਵੀ 3 ਮਹੀਨੇ ਜਦੋਂ ਦੁਬਾਰਾ ਫਾਈਲ ਜਾਂਦੀ ਹੈ, ਜਦੋਂ 3 ਮਹੀਨੇ ਹੋ ਜਾਂਦੇ 90 ਦਿਨ ਤੋਂ ਬਾਅਦ ਉਹ ਜਿਹੜਾ ਅਕਿਊਜ਼ਡ ਆ ਉਹ ਆਪਣੀ ਪ੍ਰੀਮੈਚੁਰ ਬੇਲ ਅਪਲਾਈ ਕਰ ਸਕਦਾ। ਹੁਣ ਦੇਖਦੇ ਕੀ ਬਣਦਾ ਹੈ। ਸਾਡਾ ਜਿਹੜਾ ਅਸੀਂ ਸਰਕਾਰ ਪੰਜਾਬ ਤੇ ਸੈਂਟਰ ਸਰਕਾਰ ਤੇ ਪੂਰਾ ਦਬਾਅ ਬਣਾਇਆ ਹੋਇਆ। ਅੱਜ ਵੀ ਬਹੁਤ ਵੱਡਾ ਕਾਫਲਾ ਆਇਆ ਹੈ, ਮਾਰਚ ਆਇਆ, ਸੰਤ ਬਾਬਾ ਭੁਪਿੰਦਰ ਸਿੰਘ ਦੀ ਜਰਗ ਵਾਲਿਆਂ ਤੇ ਕਰਨ ਸਿੰਘ ਹੋਣਾ, ਬਾਬਾ ਕਰਨ ਸਿੰਘ ਹੋਣਾ ਲੈ ਕੇ ਆਏ ਨੇ। ਉਹ ਜਿਹੜੇ ਅਗਲੀ ਜਿਹੜੀ ਹੈਗੀ ਆ ਕਾਨੂੰਨੀ ਗੱਲ ਆ, ਵਾਰ-ਵਾਰ ਕਈ ਸਾਡੇ ਵੀਰ ਨੇ ਉਹ ਗੁੰਮਰਾਹ ਕਰ ਰਹੇ ਨੇ ਕਿ ਵਕੀਲਾਂ ਨੇ ਆਹ ਨਹੀਂ ਕੰਮ ਕੀਤਾ, ਸਹੀ ਨਹੀਂ ਕੇਸ ਲੜਿਆ। ਵਕੀਲਾਂ ਨੇ ਸਰਦਾਰ ਅਮਰ ਸਿੰਘ ਜੀ ਚਾਲ ਉਹਨਾਂ ਦਾ 60 ਸਾਲ ਦੇ ਕਰੀਬ ਤਜਰਬਾ ਹੈ, ਬਲਸ਼ੇਰ ਸਿੰਘ ਹੋਣੀ, ਗੁਰਸ਼ਰਨ ਸਿੰਘ, ਸਾਰੇ ਵਕੀਲ ਨੇ। ਇਹਦੇ ਵਿੱਚ ਵਕੀਲਾਂ ਦਾ ਰੋਲ ਹੀ ਕੋਈ ਨਹੀਂ। ਵਕੀਲਾਂ ਨੇ ਸਹੀ ਉਹਦੀ ਫਾਈਲ ਤਿਆਰ ਕਰਕੇ ਭੇਜੀ, ਪਹਿਲਾਂ ਵੀ ਭੇਜੀ, ਦੁਬਾਰਾ ਵੀ ਭੇਜੀ, ਪ੍ਰਸ਼ਾਸਨ ਨੇ ਪਾਸ ਕਰਤੀ, ਐਸਐਸਪੀ ਨੇ, ਡੀਸੀ ਨੇ ਸਾਰੇ ਪਾਸ ਕਰਕੇ ਫੇਰ ਜਾਂਦੀ ਗਵਰਨਰ, ਪਰ ਗਵਰਨਰ ਨੇ ਉਹ ਰਿਜੈਕਟ ਕੀਤੀ ਆ। ਹੁਣ ਦੁਬਾਰਾ ਅਸੀਂ ਗਵਰਨਰ 1-2 ਦਿਨਾਂ ਸ਼ਾਇਦ ਗਵਰਨਰ ਪਾਸ ਵੀ ਸਾਨੂੰ ਜਾਣ ਦਾ ਮੌਕਾ ਮਿਲੇ, ਉਹਨੂੰ ਵੀ ਦੱਸਾਂਗੇ ਕਿ ਅਸੀਂ ਇੰਨੇ ਚਿਰ ਤੋਂ ਬੈਠੇ ਹੋਏ ਆ, ਇਹ ਸਾਡੀਆਂ ਜਾਇਜ਼ ਮੰਗਾਂ ਤੇ ਹੁਣ ਅੱਜ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ। ਮੈਂ ਬੇਨਤੀ ਤੁਹਾਨੂੰ ਇਹ ਕਰਨੀ ਹੈ, ਇਹ ਵਾਅਦਾ ਜਿੰਨਾ ਚਿਰ ਉਹ ਕੰਪਲੀਟ ਪੂਰਾ ਨਹੀਂ ਕਰਦੇ ਅਸੀਂ ਕੁਛ ਨਹੀਂ ਕਹਿ ਸਕਦੇ। ਉਹਨਾਂ ਦੀ ਬੜੀ ਸਾਰਥਕ ਮੀਟਿੰਗ ਹੋਈ ਹੈ। ਬਾਬਾ ਰਾਜਾ ਰਾਜ ਸਿੰਘ ਸਨ ਸਾਡੇ ਨਾਲ, ਦੋਵੇਂ ਸਾਡੇ ਇਹ ਵਕੀਲ ਸੀਨੀਅਰ ਵਕੀਲ ਸਨ, ਜਸਵਿੰਦਰ ਸਿੰਘ ਤੇ ਦਾਸ ਸੀ, 5 ਜਣੇ, ਕਿਉਂਕਿ 5 ਹੀ ਚਿਹਰਾ ਨੇ, 5 ਹੀ ਉੱਥੇ ਬੈਠ ਸਕਦੇ ਸੀ। ਉਹਨਾਂ ਨੂੰ ਚੰਗੀ ਤਰੀਕੇ ਨਾਲ ਸਮਝਾਇਆ, ਉਹਨਾਂ ਨੇ ਨੋਟ ਕੀਤਾ ਵੀ ਕਿਹੜੇ ਕਿਹੜੇ ਰਿਹਾ ਹੋ ਸਕਦੇ। ਪਰਮਜੀਤ ਸਿੰਘ ਭਿਓਰਾ ਦੇ ਤਕਰੀਬਨ 5 ਮਹੀਨੇ ਹੋ ਚੱਲੇ ਨੇ, 5 ਤੋਂ ਉੱਤੇ ਹੋ ਗਏ ਨੇ, 10 ਦਿਨ। ਉਹਦੀ ਵੀ ਜਿਹੜੀ ਆ ਪ੍ਰੀਮਚੁਰ ਬੇਲ ਲੈਣ ਦਾ ਉਹ ਹੱਕਦਾਰ ਹੈ, ਪੈਰੋਲ ਲੈਣ ਦਾ। ਪਰ ਪੈਰੋਲ ਤੇ ਤੁਹਾਨੂੰ ਪਤਾ ਹੋਵੇ, ਇਹ ਜਦੋਂ ਕੋਈ ਕੋਰਟ ਕੰਡਕਟ ਲੱਗ ਜਾਂਦਾ ਇਲੈਕਸ਼ਨਾਂ ਦਾ, ਇਲੈਕਸ਼ਨਾਂ ਦੇ ਵਿੱਚ ਕਦੇ ਵੀ ਬੇਲ ਨਹੀਂ ਮਿਲਦੀ। ਉਹਦੇ ਵਾਸਤੇ ਉਹਨਾਂ ਨੇ ਕਿਹਾ, ਲਿਖ ਲਿਆ, ਨੋਟ ਕਰ ਲਿਆ ਵੀ ਜਲਦੀ ਤੋਂ ਜਲਦੀ ਇਹ ਅਸੀਂ ਕਰਾਂਗੇ ਇਹਦਾ। ਤੇ ਜੈਸੇ ਜਗਤਾਰ ਸਿੰਘ ਤਾਰਾ ਬਾਰੇ ਵੀ ਉਹਨਾਂ ਨੇ ਕਿਹਾ ਵੀ ਅਸੀਂ ਉਹਨੂੰ 15 ਸਾਲ ਹੋਏ ਨੇ, ਉਹ ਬੇਲ ਲੈਣ ਦਾ ਨਹੀਂ ਲੇਕਿਨ ਪੈਰੋਲ ਲੈਣ ਦਾ ਹੱਕਦਾਰ ਹੈ। ਇਹ ਅੱਜ ਦੀ ਜਿਹੜੀ ਸਾਡੀ ਉੱਥੇ ਮੀਟਿੰਗ ਹੋਈ ਹੈ। ਹੁਣ ਅਗਲਾ ਜਦੋਂ ਉਹ ਦੱਸਣਗੇ ਮੈਂ ਦਲਸ਼ੇਰ ਸਿੰਘ ਨੂੰ ਚਾਹਲ ਸਾਹਿਬ ਉਹਨਾਂ ਨੂੰ ਬੇਨਤੀ ਕਰਾਂਗਾ, ਇਹ ਜਿਹੜੀ ਕਾਨੂੰਨੀ ਨੁਕਤੇ ਨੇ ਬੇਸ਼ੱਕ ਅਸੀਂ ਨਾਲ ਹੁੰਨੇ ਆ, ਪਰ ਵਕੀਲ ਹੁੰਦੇ ਨੇ, ਵਕੀਲਾਂ ਨੇ ਆਪਣੇ ਢੰਗ ਨਾਲ ਆਪਣੇ ਤਰੀਕੇ ਨਾਲ ਇਹ ਕੇਸ ਲੜਨਾ ਹੁੰਦਾ, ਇਹ ਦੱਸਣਗੇ। ਅੱਜ ਦਾ ਜੀ ਪਾਲ ਸਿੰਘ ਫਰਾਂਸ ਉਹਨਾਂ ਨੇ ਦੱਸਿਆ ਹੈ ਕਿ ਸਾਨੂੰ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਵੱਲੋਂ ਇੱਕ ਮੈਸੇਜ ਆਉਂਦਾ ਹੈ ਕਿ ਜਿਹੜੀ ਗੁਰਮੀਤ ਸਿੰਘ ਜੀ ਦੀ ਪ੍ਰੀ ਮੈਚੁਰ ਰਿਲੀਜ਼ ਕੇਸ ਡਿਕਲਾਈਨ ਹੋਇਆ ਐਡਮਿਨਿਸਟ੍ਰੇਟਰ ਵੱਲੋਂ ਚੰਡੀਗੜ੍ਹ ਦੇ, ਉਹਦੇ ਵਿੱਚ ਸਾਡੀ ਬਹੁਤ ਐਗਰੈਸਿਵ ਸੀ ਅਸੀਂ ਵੀ ਕਿ ਗਵਰਨਰ ਸਾਹਿਬ ਜਦੋਂ ਸਾਨੂੰ ਮਿਲੇ ਨੇ ਐਡਮਿਨਿਸਟ੍ਰੇਟਰ ਚੰਡੀਗੜ੍ਹ ਦੇ ਤੌਰ ਤੇ, ਜਦੋਂ ਅਸੀਂ 14 ਅਗਸਤ ਨੂੰ ਬਹੁਤ ਵੱਡਾ ਮਾਰਚ ਚੰਡੀਗੜ੍ਹ ਆਉਣਾ ਸੀ ਤੇ ਉਦੋਂ ਉਹਨਾਂ ਨੇ ਇੱਕ ਮੀਟਿੰਗ ਕੀਤੀ ਸੀ ਤੇ ਵਾਅਦਾ ਕੀਤਾ ਸੀ ਕਿ ਜਿਨ੍ਹਾਂ ਬੰਦੀ ਸਿੰਘਾਂ ਨੇ ਖਾਸ ਕਰਕੇ ਬੇਅੰਤ ਸਿੰਘ ਮਰਡਰ ਕੇਸ 'ਚ 25 ਸਾਲ ਤੋਂ ਜ਼ਿਆਦਾ ਇੰਪ੍ਰਿਜ਼ਨਮੈਂਟ ਅੰਡਰਗੋਨ ਕਰ ਲਈ ਆ, ਉਹਨਾਂ ਨੂੰ ਪ੍ਰੀ ਮੈਚੁਰ ਰਿਲੀਜ਼ ਕੇਸ ਜਦੋਂ ਉਹਨਾਂ ਦਾ ਮੇਰੇ ਕੋਲ ਆਏਗਾ ਤੇ ਮੈਂ ਉਹਨਾਂ ਨੂੰ ਜਿਹੜਾ ਵਾ ਜ਼ਰੂਰ ਅੱਗੇ ਫਾਰਵਰਡ ਕਰਾਂਗਾ ਗਵਰਨਮੈਂਟ ਆਫ ਇੰਡੀਆ ਨੂੰ। ਬਟ ਬੜੀ ਅਨਫੋਰਚੂਨੇਟ ਗੱਲ ਹੋਈ ਕਿ ਗੁਰਮੀਤ ਸਿੰਘ ਦਾ ਟਵਾਈਸ ਜਿਹੜਾ ਵਾ ਐਡਮਿਨਿਸਟ੍ਰੇਟਰ ਸਾਹਿਬ ਨੇ ਡਿਕਲਾਈਨ ਕਰਤਾ, ਔਰ ਸ਼ਮਸ਼ੇਰ ਸਿੰਘ ਜੀ ਦਾ ਵੀ ਜਿਹੜਾ ਵੰਸ ਉਹਨਾਂ ਨੇ ਡਿਕਲਾਈਨ ਕੀਤਾ ਕੇਸ। ਜਦੋਂ ਅਸੀਂ ਇਹ ਗੱਲ ਯੂਟੀ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਆਲਾ ਅਫਸਰ ਸੀ ਉਹਨਾਂ ਦੇ ਨੌਲੇਜ 'ਚ ਲਿਆਂਦੀ ਕਿ ਤੁਸੀਂ ਤੇ ਵਾਅਦਾ ਕੀਤਾ ਸੀ, ਡਿਕਲਾਈਨ ਕਰਤਾ ਤੇ ਅਸੀਂ 1.25 ਸਾਲ ਤੋਂ ਮਤਲਬ ਕਿ ਇਸ ਆਸ 'ਚ ਬੈਠੇ ਆ ਕਿ ਅਗਲੇ ਬੰਦੀ ਸਿੰਘਾਂ ਦੀ ਰਿਹਾਈ ਜਿਹੜੀ ਕਰਾਉਣੀ ਆ, ਤੁਸੀਂ ਸਾਨੂੰ ਰਿਵਰਸ ਲਿਆ ਰਹੇ ਹੋ। ਤੋ ਇਸ ਕਾਰਨ ਨੂੰ ਜਦੋਂ ਉਹਨਾਂ ਨੇ ਸਾਰਾ ਆਪਣਾ ਦੇਖਿਆ ਹੈ ਆਮਲਾ ਜਾਮਲਾ ਕਿ ਕੀ ਇਹਦੇ 'ਚ ਫਰਕ ਰਿਹਾ ਹੈ, ਫਰਕ ਇਹ ਰਿਹਾ ਹੈ ਕਿ ਯੂਟੀ ਦੇ ਡੀਜੀਪੀ ਨੇ ਜਿਹੜੇ ਉਹ ਵੀ ਨਵੇਂ ਆਏ ਨੇ, ਉਸ ਤੋਂ ਇਲਾਵਾ ਜਿਹੜੇ ਐਡਵਾਈਜ਼ਰ ਨੇ, ਐਡਵਾਈਜ਼ਰ ਦੀ ਜਿਹੜੀ ਇੱਥੇ ਜਿੰਨੀ ਓਪੀਨੀਅਨਸ ਨੇ ਉਸੇ ਓਪੀਨੀਅਨਸ 'ਤੇ ਗਵਰਨਰ ਜਿਹੜੇ ਅੱਗੇ ਕੰਮ ਕਰਦੇ ਨੇ। ਜਿਹੜਾ ਲੈਪਸ ਰਿਹਾ ਹੈ ਕਿ ਉਹਨਾਂ ਨੂੰ ਇਹ ਇਨਫੋਰਮੇਸ਼ਨ ਨਹੀਂ ਦਿੱਤੀ ਗਈ ਜਾਂ ਜੋ ਉਹਨਾਂ ਦੀ ਕਮਿਊਨੀਕੇਸ਼ਨ ਰਹੀ ਆ, ਉਹ ਅੱਜ ਬੜੀ ਬਰੀਕੀ ਦੇ ਨਾਲ, ਬੜੇ ਅੱਛੇ ਤਰੀਕੇ ਦੇ ਨਾਲ ਜਿਹੜੀ ਹੈ ਮੀਟਿੰਗ ਹੋਈ ਆ। ਈਵਨ ਕਿ ਉਸ ਮੀਟਿੰਗ 'ਚ ਹੋਮ ਸੈਕਟਰੀ ਸਾਹਿਬ ਵੀ ਸਨ,
ਅਸੀਂ ਕੱਲੀ ਉਹਨਾਂ ਨੂੰ ਇਹ ਗੱਲ ਸਮਝਾ ਦਿੱਤੀ ਆ, ਉਹਨਾਂ ਦੇ ਨੌਲੇਜ 'ਚ ਲਿਆ ਦਿੱਤੀ ਆ ਕਿ ਚੰਡੀਗੜ੍ਹ ਦੀ ਜੇਲ੍ਹ ਦੇ ਵਿੱਚ ਕੋਈ ਹੋਰ ਐਸਾ ਕੈਦੀ ਨਹੀਂ ਹੈਗਾ ਜਿਹੜਾ 25 ਜਾਂ 26 ਸਾਲ ਤੋਂ ਜੇਲ੍ਹ 'ਚ ਹੋਵੇ, ਖਾਸ ਕਰਕੇ ਜਿਹੜੇ ਲਾਈਫ ਕਨਵਿਕਟ ਨੇ। ਸਿਰਫ ਤੇ ਸਿਰਫ ਬਿਆਨ ਸਿੰਘ ਮਰਡਰ ਕੇਸ ਦੇ ਜਿਹੜੇ ਬੰਦੇ ਨੇ ਉਹ ਇਸ ਬੜੈਲ ਜੇਲ੍ਹ ਦੇ ਵਿੱਚ ਪਿਛਲੇ 29 ਸਾਲ ਤੋਂ ਬੈਠੇ ਨੇ। ਉਹ ਬੜੇ ਹੈਰਾਨ ਹੋਏ ਨੇ ਕਿ 1995 31 ਅਗਸਤ 1995 ਦਾ ਕੇਸ ਹੈ ਤੇ 95 ਦੇ ਸਾਡੇ ਜਿਹੜੇ ਬੰਦੇ ਨੇ ਉਹ ਅਰੈਸਟ ਹੋ ਕੇ 2024 ਤੱਕ ਜੇਲ੍ਹਾਂ ਦੇ ਵਿੱਚ ਬੰਦ ਨੇ। ਲਗਭਗ 29 ਸਾਲ ਦੀ ਪੂਰੇ ਇੰਡੀਆ 'ਚ ਕੋਈ ਇਦਾਂ ਦੀ ਐਗਜ਼ਾਮਪਲ ਨਹੀਂ ਹੈਗੀ ਕਿ ਜਿਨ੍ਹਾਂ ਨੇ 29 ਜਾਂ 30 ਸਾਲ ਦੀ ਜਿਹੜਾ ਸਿੱਖਾਂ ਤੋਂ ਇਲਾਵਾ ਕਿਸੇ ਨੇ ਏਡੀ ਵੱਡੀ ਕੈਦ ਕੱਟੀ ਹੋਵੇ। ਇਸ ਕਰਕੇ ਉਹਨਾਂ ਕੋਲ ਕੋਈ ਇਸ ਗੱਲ ਦਾ ਜਵਾਬ ਨਹੀਂ ਸੀ। ਉਹਨਾਂ ਨੇ ਇੰਸ਼ੋਰੈਂਸ ਦਿੱਤਾ ਕਿ ਜਿਹੜੇ ਭਾਈ ਗੁਰਮੀਤ ਸਿੰਘ, ਭਾਈ ਸ਼ਮਸ਼ੇਰ ਸਿੰਘ ਤੇ ਭਾਈ ਲਖਵਿੰਦਰ ਸਿੰਘ ਸਿਣੇ ਪਰਮਜੀਤ ਸਿੰਘ ਭਿਓਰਾ ਦੇ ਪ੍ਰੀ ਮੈਚੁਰ ਰਿਲੀਜ਼ ਕੇਸ ਨੂੰ ਐਫੀਸ਼ੀਐਂਟਲੀ ਇਮੀਡੀਏਟਲੀ ਜਦੋਂ ਉਹਨਾਂ ਕੋਲ ਆਉਂਦਾ ਹੈ ਕੇਸ ਐਡਵਾਈਜ਼ਰ ਸਾਹਿਬ ਕੋਲ, ਤੇ ਉਹ ਉਹਨਾਂ ਨੂੰ ਜਿਹੜਾ ਐਡਮਿਨਿਸਟ੍ਰੇਟਰ ਸਾਹਿਬ ਨੂੰ ਬਰੀਫ ਕਰਕੇ ਇਹਨੂੰ ਪੋਜ਼ਿਟਿਵ ਪਾਸ ਕਰਾਉਣਗੇ। ਤੇ ਉਸ ਤੋਂ ਬਾਅਦ ਜਿਹੜੇ ਸਾਡੇ ਅਗਲੀਆਂ ਡਿਮਾਂਡਸ ਨੇ, ਖਾਸ ਕਰਕੇ ਜਗਤਾਰ ਸਿੰਘ ਤਾਰਾ ਕਰਕੇ, ਜਗਤਾਰ ਸਿੰਘ ਹਵਾਰਾ ਕਰਕੇ ਤੇ ਭਾਈ ਬਲਵੰਤ ਸਿੰਘ ਰਾਜੋਮਾਣਾ ਕਰਕੇ, ਇਸ ਵੇਲੇ ਜਿਹੜੀ ਸਾਡੀ ਅੱਜ ਦੀ ਮੀਟਿੰਗ ਸੀ ਉਹ ਸਿਰਫ ਚੰਡੀਗੜ੍ਹ ਯੂਟੀ ਐਡਮਿਨਿਸਟ੍ਰੇਸ਼ਨ ਦੇ ਨਾਲ ਮੁਤਲਕ ਡਿਮਾਂਡਸ ਦੀ ਸੀ। ਉਹਦੇ ਵਿੱਚ ਹੁਣ ਡਿਫਰੈਂਸ ਓਪੀਨੀਅਨ ਇਹ ਆਇਆ ਕਿ ਇਹ ਗੱਲ ਤੇ ਠੀਕ ਆ ਕਿ ਜਗਤਾਰ ਸਿੰਘ ਹਵਾਰਾ ਨੂੰ ਜਿਹੜੀ ਲਾਈਫ ਦੀ ਸਜ਼ਾ ਹੈ ਉਹ ਯੂਟੀ ਕੇਸ 'ਚ ਹੋਈ ਆ, ਪਰ ਉਹ ਇਸ ਵੇਲੇ ਮੰਡੌਲੀ ਜੇਲ੍ਹ 'ਚ ਬੰਦ ਨੇ। ਜਿਹੜਾ ਜੇਲ੍ਹ ਮੈਨੂਅਲ ਜਾਂ ਪਰੋਲ ਜਾਂ ਉਹਨਾਂ ਦੀ ਅਗਲੀ ਕੋਈ ਰਾਈਟਸ ਨੇ ਉਹ ਦਿੱਲੀ ਨੇ ਡਿਸਾਈਡ ਕਰਨੇ ਨੇ। ਜੇ ਅਸੀਂ ਬਲਵੰਤ ਸਿੰਘ ਰਾਜੋਮਾਣਾ ਦੀ ਗੱਲ ਕਰਦੇ ਹਾਂ, ਉਹ ਪਟਿਆਲਾ ਜੇਲ੍ਹ 'ਚ ਬੰਦ ਨੇ, ਉਹ ਵੀ ਇਸ ਵੇਲੇ ਕੰਸਰਨ ਨਹੀਂ ਕਰਦਾ। ਸੋ ਇਸ ਵੇਲੇ 5 ਬੰਦਿਆਂ ਦੀ ਜਿਹੜੀ ਆ ਗੱਲ ਜਿਹੜੀ ਆ ਯੂਟੀ ਐਡਮਿਨਿਸਟ੍ਰੇਸ਼ਨ ਨੇ ਸੁਣੀ ਆ ਔਰ 4 ਬੰਦਿਆਂ ਦਾ ਇੰਸ਼ੋਰੈਂਸ ਦਿੱਤਾ ਹੈ ਕਿ ਉਹ ਜਲਦ ਤੋਂ ਜਲਦ ਉਹਨਾਂ ਦੀ ਪ੍ਰੀ ਮੈਚੁਰ ਰਿਲੀਜ਼ ਤੇ ਪੈਰੋਲਸ ਜਿਹੜੀਆਂ ਇਮੀਡੀਏਟਲੀ ਉਹਨਾਂ ਨੂੰ ਦੇਣਗੇ ਐਜ਼ ਪਰ ਲਾਅ ਸਟੇਟ ਪਾਲਿਸੀ। ਪਹਿਲਾਂ ਗੁਰਮੀਤ ਸਿੰਘ ਹੈ ਜੀ, ਜਿਹੜੇ 28 ਮਾਰਚ ਨੂੰ ਜਿਨ੍ਹਾਂ ਨੇ ਸਰੈਂਡਰ ਕੀਤਾ ਹੈ, ਜਿਨ੍ਹਾਂ ਦਾ ਟਵਾਈਸ ਡਿਕਲਾਈਨ ਹੋਇਆ, ਉਹਨਾਂ ਦਾ ਨਵੀਂ ਫਰੈਸ਼ ਐਪਲੀਕੇਸ਼ਨ ਅੱਜ ਹੀ ਲੈਣ ਦੀ ਗੱਲ ਕੀਤੀ ਆ। ਅੱਜ ਲੀਗਲ ਮੀਟਿੰਗ ਕਰਕੇ ਅੱਜ ਜਾਂ ਕੱਲ੍ਹ ਅਸੀਂ ਉਹਨਾਂ ਦੀ ਫਰੈਸ਼ ਐਪਲੀਕੇਸ਼ਨ ਦੇਵਾਂਗੇ ਤੇ ਐਸ ਪਰ ਜੋ ਵੀ ਉਹ ਰੂਲਸ ਹੈਗੇ ਨੇ ਉਹ ਜਲਦੀ ਤੋਂ ਜਲਦੀ ਉਹਨਾਂ ਨੂੰ ਦੁਬਾਰਾ ਬਾਹਰ ਲਿਆਂਦਾ ਜਾਏਗਾ। ਉਸ ਤੋਂ ਬਾਅਦ ਭਾਈ ਸ਼ਮਸ਼ੇਰ ਸਿੰਘ ਨੇ, ਤੀਜੇ ਭਾਈ ਲਖਵਿੰਦਰ ਸਿੰਘ ਤੇ ਚੌਥਾ ਪਰਮਜੀਤ ਸਿੰਘ ਭਿਓਰਾ ਤੇ ਜਗਤਾਰ ਸਿੰਘ ਤਾਰਾ ਦੀ ਜਿਹੜੀ ਪਰੋਲ ਦੀ ਗੱਲ ਕੀਤੀ ਹੈ, ਕਿਉਂਕਿ ਉਹਨਾਂ ਦੀ ਕਸਟਡੀ ਜਿਹੜੀ ਆ 15 ਤੋਂ 16 ਸਾਲ ਬਣਦੀ ਆ, ਉਹ 12 ਜਾਂ 13 ਦੇ ਵਿੱਚ ਦੁਬਾਰਾ ਅਰੈਸਟ ਹੋਏ ਸੀ ਤੇ ਉਹਨਾਂ ਦਾ ਜਿਹੜਾ ਬਾਹਰ ਜਿਹੜਾ ਇੰਪ੍ਰਿਜ਼ਨਮੈਂਟ ਆ ਬਾਕੀ ਸਾਰੇ ਕਨਵਿਕਟਸ ਤੋਂ ਘੱਟ ਹੈ। ਜਿਹੜਾ ਕੌਮੀ ਇਨਸਾਫ ਮੋਰਚੇ ਵੱਲੋਂ ਅੱਜ ਮਾਰਚ ਕੱਢਿਆ ਗਿਆ, ਉਹਦਾ ਸਾਡਾ ਇੱਕੋ ਇੱਕ ਮਨੋਰਥ ਸੀਗਾ ਕਿ ਕੁਝ ਦਿਨ ਪਹਿਲਾਂ ਸਾਡੇ ਬੰਦੀ ਸਿੰਘ ਭਾਈ ਗੁਰਮੀਤ ਸਿੰਘ ਦੀ ਜਿਹੜੀ ਸ਼ਰਤੀਆ ਜ਼ਮਾਨਤ ਕਹਿ ਦੀ ਸਕਦੇ ਹਾਂ ਆਪਾਂ ਜਾਂ ਨਕਸ਼ਾ, ਉਹ ਗਵਰਨਰ ਪੰਜਾਬ ਵੱਲੋਂ ਰੱਦ ਕੀਤਾ ਗਿਆ। ਜ਼ਿਕਰਯੋਗ ਹੈ ਕਿ ਅਸੀਂ ਗਵਰਨਰ ਪੰਜਾਬ ਨੂੰ ਪਹਿਲਾਂ 3 ਵਾਰੀ ਮਿਲ ਚੁੱਕੇ ਹਾਂ, 3 ਤੋਂ 4 ਵਾਰੀ। 4 ਵਾਰੀ ਹੀ ਉਹਨਾਂ ਨੇ ਭਰੋਸਾ ਦਿੱਤਾ ਸੀਗਾ ਕਿ ਘੱਟੋ ਘੱਟ ਜਿਹੜੇ ਭਾਈ ਗੁਰਮੀਤ ਸਿੰਘ, ਲਖਵਿੰਦਰ ਸਿੰਘ, ਸ਼ਮਸ਼ੇਰ ਸਿੰਘ, ਇਹ 3 ਸਿੰਘਾਂ ਦੀ ਜਿਹੜੀ ਰਿਹਾਈ ਹੈ ਕਿ ਮੈਂ ਤੁਰੰਤ ਕਰ ਦੇਵਾਂਗਾ। ਪਰ ਬੜੀ ਕਮਾਲ ਦੀ ਗੱਲ ਹੈ ਕਿ ਅੱਜ ਸਾਡੀ ਮੀਟਿੰਗ ਹੋਈ ਹੈ, ਉਹ ਵੀ ਤਾਂ ਹੋਈ ਹੈ, ਕੱਲ੍ਹ ਅਸੀਂ ਐਲਾਨ ਕੀਤਾ ਸੀ ਰਾਤੀ ਕਿ ਜਿਹੜਾ ਸਾਡਾ ਕਾਫਲਾ ਅੱਜ ਮੋਰਚੇ 'ਚ ਪਹੁੰਚਿਆ ਉਹ ਗਵਰਨਰ ਹਾਊਸ ਜਾ ਕੇ ਵੜੇਗਾ। ਇਸੇ ਕਰਕੇ ਸਾਨੂੰ ਜਿਹੜਾ ਸਮਾਂ ਹੈ ਉਹ ਅੱਜ ਉਹਨਾਂ ਨੇ ਦਿੱਤਾ ਤੇ ਉੱਥੇ ਜਾ ਕੇ ਵੀ ਜਿਹੜੀ ਗੱਲ ਕਹੀ ਹੈ, ਜਿਹੜੇ ਸਲਾਹਕਾਰ ਚੰਡੀਗੜ੍ਹ ਨੇ, ਐਡਵਾਈਜ਼ਰ ਜਾਂ ਡੀਜੀਪੀ ਪੰਜਾਬ ਨੇ, ਸੈਕਟਰੀ ਨੇ, ਕਿ ਅਸੀਂ ਨਵੇਂ ਆਏ ਆ। ਪਰ ਕਮਾਲ ਦੀ ਗੱਲ ਹੈ ਕਿ ਜਿਹੜੇ ਸਾਡੇ ਸਿੰਘ ਨੇ ਉਹ 30 ਸਾਲਾਂ ਤੋਂ 28 ਸਾਲਾਂ ਤੋਂ ਬੰਦ ਹੈ ਕਿ ਅਫਸਰਾਂ ਨੂੰ ਹਜੇ ਤੱਕ ਇਹ ਨਹੀਂ ਪਤਾ ਲੱਗਿਆ। ਦੂਜੀ ਗੱਲ ਹੈ ਜੇ ਅਫਸਰਾਂ ਨੂੰ ਨਹੀਂ ਪਤਾ ਸੀ, ਗਵਰਨਰ ਤੇ ਪਿਛਲੇ 2 ਸਾਲਾਂ ਤੋਂ ਇੱਥੇ ਹੀ ਨੇ। ਸੋ ਮੈਂ ਸਮਝਦਾ ਵੀ ਜਿਹੜਾ ਇਹ ਬਾਰ-ਬਾਰ ਸਾਡੇ ਬੰਦੀ ਸਿੰਘਾਂ ਦੀ ਰਿਹਾਈਆਂ ਰੱਦ ਕਰ ਰਹੇ ਨੇ, ਪੈਰੋਲਾਂ ਰੱਦ ਕਰ ਰਹੇ ਨੇ, ਇਹਦੇ ਪਿੱਛੇ ਮੇਰਾ ਬੀਜੇਪੀ ਨੂੰ ਸਵਾਲ ਹੈ, ਕੇਂਦਰ ਦੀ ਸਰਕਾਰ ਨੂੰ ਸਵਾਲ ਹੈ ਕਿ ਉਹ ਤੁਹਾਡੇ ਕਹਿਣ ਦੇ ਉੱਤੇ ਰੱਦ ਕਰ ਰਹੇ ਨੇ ਜਾਂ ਕੋਈ ਹੋਰ ਗੱਲ ਹੈ। ਇਹ ਬੀਜੇਪੀ ਆਪਣੇ ਮੀਡੀਆ ਦੇ ਰਾਹੀਂ ਇਸ ਗੱਲ ਨੂੰ ਸਪਸ਼ਟ ਕਰੇ, ਨਹੀਂ ਤਾਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਕੌਮੀ ਇਨਸਾਫ ਮੋਰਚੇ ਵੱਲੋਂ ਬੀਜੇਪੀ ਦਾ ਖਿਲਾਫ ਕੋਈ ਵੱਡਾ ਜਿਹੜਾ ਪ੍ਰੋਗਰਾਮ ਹੈ ਉਹ ਜ਼ਰੂਰ ਉਲੀਕਾਂਗੇ। ਦੂਜੀ ਗੱਲ
ਇੱਕ ਸਾਹਮਣੇ ਬਾਰ-ਬਾਰ ਇੱਕ ਇਹੋ ਜਿਹੇ ਅਨਸਰਾਂ ਵੱਲੋਂ ਸਾਹਮਣੇ ਆ ਰਹੀ ਹੈ ਜਿਹੜੇ ਮੋਰਚੇ ਨੂੰ ਢਾਹ ਲਾਉਂਦੇ ਰਹੇ ਨੇ ਕਿ ਸਾਡੇ ਵਕੀਲ ਸਾਹਿਬਾਨ ਮੋਰਚੇ ਪ੍ਰਤੀ ਇਮਾਨਦਾਰ ਨਹੀਂ। ਇਹ ਦੇਖੋ ਬਿਲਕੁਲ ਝੂਠੀ ਗੱਲ ਹੈ, ਫੇਕ ਗੱਲ ਹੈ। ਜਿਹੜੇ ਇਨਸਾਨ 30-30 40 ਸਾਲਾਂ ਤੋਂ ਆਪਣੀ ਜ਼ਿੰਦਗੀ ਪੰਥ ਦੇ ਲੇਖੇ ਲਾਈ ਬੈਠੇ ਨੇ ਉਹਨਾਂ ਨੂੰ ਸਵਾਲ ਕਰਨਾ ਮਾੜੀ ਗੱਲ ਹੈ। ਇਹ ਜਿਹੜੇ ਲੋਕ ਨੇ ਇਹ ਸਵਾਲ ਪਹਿਲੇ ਦਿਨ ਤੋਂ ਕਰ ਰਹੇ ਨੇ ਮੋਰਚੇ ਦੇ ਖਿਲਾਫ। ਸੋ ਸਾਡਾ ਮੋਰਚਾ ਜਿੰਨੀ ਸਮੁੱਚੀ ਟੀਮ ਹੈ ਸਣੇ ਸਾਡੇ ਜਥੇਦਾਰ ਜਗਤਾਰ ਸਿੰਘ ਹਵਾਰਾ, ਸਾਨੂੰ ਸਾਰਿਆਂ ਨੂੰ ਆਪਣੇ ਵਕੀਲਾਂ ਤੇ ਭਰੋਸਾ ਕਿ ਉਹ ਆਪਣੀ ਜਿਹੜੀ ਡਿਊਟੀ ਹੈ ਪੂਰੀ ਇਮਾਨਦਾਰੀ ਤੇ ਤਨਦੇਹੀ ਦੇ ਨਾਲ ਕਰ ਰਹੇ। ਜਿਹੜੀ ਅੱਜ ਮੀਟਿੰਗ ਹੋਈ ਆ ਉੱਥੇ ਐਡਵਾਈਜ਼ਰ ਸਾਹਿਬ ਨਾਲ ਹੋਰ ਵੀ ਤੁਸੀਂ ਸੁਣੀ ਲਿਆ ਵਕੀਲ ਸਾਹਿਬਾਨ ਤੋਂ, ਫਰਾਂਸ ਸਾਹਿਬ ਤੋਂ। ਦੇਖੋ, ਮੈਂ ਸਰਕਾਰਾਂ ਨੂੰ ਕਹਿਣਾ ਚਾਹੁੰਦਾ ਵੀ ਬੰਦੀ ਸਿੰਘਾਂ ਨੂੰ ਛੱਡਣਾ ਚਾਹੀਦਾ। ਕਾਨੂੰਨੀ ਕਾਰਵਾਈ ਹੈ, ਜਿਹੜਾ ਕਾਨੂੰਨ ਤਾਂ ਕਹਿੰਦਾ ਵੀ ਉਹ ਕਈ ਸਾਲ ਪਹਿਲਾਂ ਰਿਹਾ ਹੋ ਜਾਣੇ ਚਾਹੀਦੇ ਸੀ। ਵਾਰ-ਵਾਰ ਮੀਟਿੰਗਾਂ ਕਰਦੇ ਨੇ, ਵਾਰ-ਵਾਰ ਸਾਨੂੰ ਉਹ ਜਲੀਲ ਹੀ ਕੀਤਾ ਜਾਂਦਾ। ਮੀਟਿੰਗਾਂ ਨਹੀਂ, ਸਾਨੂੰ ਜਲੀਲ ਖੱਜਲ ਖੁਆਰ ਕੀਤਾ ਜਾਂਦਾ। ਤੇ ਜੇ ਪੈਰੋਲ ਦੀ ਗੱਲ ਆਉਂਦੀ ਆ, ਭਾਈ ਜਗਤਾਰ ਸਿੰਘ ਤਾਰਾ ਨੂੰ ਕਹਿੰਦੇ 15 ਸਾਲ ਹੋ ਗਏ ਪੈਰੋਲ ਨੀਤੀ। ਦੂਸਰੇ ਪਾਸੇ ਉਹ ਝੂਠੇ ਜਿਹੜਾ ਸਾਧ ਆ ਉਹਨੂੰ ਮਰਡਰ ਕੇਸ ਦੇ ਵਿੱਚ ਵੀ, ਉਹਨੂੰ ਬਲਾਤਕਾਰ ਕੇਸ ਦੇ ਵਿੱਚ ਵੀ ਸਜ਼ਾ ਹੋਈ ਆ, ਡਬਲ ਸਜ਼ਾ ਚੱਲ ਰਹੀ ਆ। ਉਹਨੂੰ ਆ 2 ਸਾਲਾਂ ਦੇ ਵਿੱਚ ਕਈ ਵਾਰ ਉਹਨੂੰ ਪੈਰੋਲ ਦੇਤੀ। ਜਗਤਾਰ ਸਿੰਘ ਤਾਰੇ ਨੂੰ 15 ਸਾਲ ਹੋ ਗਏ ਅਜੇ ਤੱਕ ਪੈਰੋਲ ਨਹੀਂ ਦਿੱਤੀ। ਇਹ ਸਿਰਫ ਇੱਕੋ ਹੀ ਗੱਲ ਆ ਵੀ ਉਹ ਸਿੱਖ ਆ। ਜਗਤਾਰ ਸਿੰਘ ਤਾਰਾ ਸਿੱਖ ਹੋਣ ਦੇ ਨਾਤੇ ਜਿਹੜਾ ਹੈਗਾ ਉਹ ਇਹਨਾਂ ਦਾ ਤਸ਼ੱਦਦ ਚੱਲ ਰਿਹਾ। ਸਾਰੇ ਬੰਦੀ ਸਿੰਘ ਸਿੱਖ ਹੋਣ ਦੇ ਨਾਤੇ ਜਿਹੜੇ ਹੈਗੇ ਨੇ ਉਹ ਸਰਕਾਰ ਦਾ ਜ਼ੁਲਮ ਚੱਲ ਰਹੇ ਨੇ। ਜੇ ਹੋ ਸਕਦਾ ਕਿਸੇ ਹੋਰ ਧਰਮ ਦੇ ਵਿੱਚ ਹੁੰਦੇ ਹੁਣ ਨੂੰ ਉਹ ਕੌਮੋਂ ਦੇ ਬਾਹਰ ਆ ਜਾਂਦੇ। ਇਸ ਕਰਕੇ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਜੋ ਕਾਨੂੰਨ ਕਹਿੰਦਾ, ਸੰਵਿਧਾਨ ਕਹਿੰਦਾ, ਉਹਦੇ ਮੁਤਾਬਕ ਸਾਰੇ ਸਿੰਘਾਂ ਦੀਆਂ ਰਿਹਾਈਆਂ ਬਣਦੀਆਂ ਨੇ। ਜਿਨ੍ਹਾਂ ਦੀ ਪੈਰੋਲ ਬਣਦੀ ਉਹਨਾਂ ਦੀ ਪੈਰੋਲ ਵੀ ਦਿਓ। ਤੇ ਮੈਂ ਸਰਕਾਰ ਨੂੰ ਸਪਸ਼ਟ ਕਰਨਾ ਚਾਹੁੰਦਾ, ਇਹ ਮੋਰਚਾ ਲਗਾਤਾਰ ਜਾਰੀ ਆ 7 ਜਨਵਰੀ 2023 ਤੋਂ। ਤੇ ਇਹ ਅਸੀਂ ਉਹਨਾਂ ਚਿਰ ਨਹੀਂ ਉੱਠਦੇ ਜਿੰਨਾ ਚਿਰ ਸਾਰੇ ਸਿੰਘ ਰਿਹਾ ਨਹੀਂ ਹੋ ਜਾਂਦੇ। ਸਣੇ ਜਗਤਾਰ ਸਿੰਘ ਹਵਾਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਜਿੰਨੇ ਵੀ ਸਿੰਘ ਨੇ, ਜਿੰਨਾ ਚਿਰ ਸਾਰੇ ਬਾਹਰ ਨਹੀਂ ਆ ਜਾਂਦੇ ਉਹਨਾਂ ਚਿਰ ਇਹ ਮੋਰਚਾ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਚੱਲਦਾ ਰਹੂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਗੁਰਬਖਸ਼ ਸਿੰਘ ਦੀ ਸ਼ਹਾਦਤ ਤੋਂ ਸ਼ੁਰੂ ਹੋਇਆ ਸੰਘਰਸ਼ ਅੱਜ ਇਹ ਸਮਝ ਲਓ ਕਿ ਪਿਛਲੇ 7-8 ਸਾਲਾਂ ਤੋਂ ਲਗਾਤਾਰ ਚੱਲ ਰਿਹਾ ਹੈ। ਸਰਕਾਰ ਭਾਵੇਂ ਕਾਂਗਰਸ ਦੀ ਸੀ, ਭਾਵੇਂ ਕੇਂਦਰ ਦੇ ਵਿੱਚ ਭਾਜਪਾ ਦੀ ਹੈ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਸਾਰਿਆਂ ਦਾ ਰਵੱਈਆ ਸਿੱਖਾਂ ਨੂੰ ਨਿਆਂ ਦੇਣ ਦੇ ਮਾਮਲੇ ਦੇ ਵਿੱਚ ਇੱਕੋ ਜਿਹਾ ਹੈ। ਅਸੀਂ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਮੋਰਚਾ ਪੂਰੀ ਤਰ੍ਹਾਂ ਇਕਜੁੱਟ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਸੰਗਤ ਨੂੰ ਦੋਵੇਂ ਹੱਥ ਜੋੜ ਕੇ ਸਮੁੱਚੀ ਕੌਮੀ ਇਨਸਾਫ ਮੋਰਚੇ ਦੀ ਟੀਮ ਵੱਲੋਂ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਆਪਣੀ ਇਕਜੁੱਟਤਾ ਨੂੰ ਵਧਾਓ। ਪਿੰਡਾਂ ਦੇ ਵਿੱਚ ਤੇ ਸ਼ਹਿਰਾਂ ਦੇ ਵਿੱਚ ਮਹੱਲਾ ਪੱਧਰ ਤੱਕ ਕਮੇਟੀਆਂ ਬਣਾਈਆਂ ਜਾਣ ਔਰ ਮੋਰਚੇ ਨੂੰ ਚੋਣਾਂ ਦੇ ਸਮੇਂ ਦੌਰਾਨ ਹੀ ਅਸੀਂ ਪੂਰੀ ਤਰ੍ਹਾਂ ਤੇਜ਼ ਕਰਨ ਵਾਸਤੇ ਆਪਣੇ ਜੱਥੇ, ਆਪਣੀਆਂ ਟੀਮਾਂ ਪਿੰਡਾਂ ਦੇ ਵਿੱਚ ਤੋਰਾਂਗੇ। ਔਰ ਸਰਕਾਰ ਦੇ ਨਾਲ ਲੜਾਈ ਦਾ ਇੱਕੋ ਇੱਕ ਹੀ ਤਰੀਕਾ ਹੈ ਕਿ ਵੱਧ ਤੋਂ ਵੱਧ ਕੌਮ ਅਤੇ ਇਨਸਾਫ ਪਸੰਦ ਲੋਕ ਜਿਹੜੇ ਹੈਗੇ ਆ ਉਹ ਇਕੱਠੇ ਹੋਣ ਤੇ ਇਕੱਠੇ ਹੋ ਕੇ ਇਹਨਾਂ ਸਰਕਾਰਾਂ ਦੇ ਖਿਲਾਫ ਵੱਡੀ ਗਿਣਤੀ ਦੇ ਵਿੱਚ ਜੁੜ ਕੇ ਸੰਘਰਸ਼ ਕਰਨ। ਇਹਦੇ ਤੋਂ ਇਲਾਵਾ ਕੋਈ ਚਾਰਾ ਨਹੀਂ। ਕਿਹਦੀ ਵਿਰੋਧਤਾ ਕਰੀਏ ਤੇ ਕਿਹਦੇ ਨਾਲ ਤੁਰੀਏ, ਅੱਜ ਕੌਮ ਦੇ ਮੂਹਰੇ, ਪੰਥ ਤੇ ਪੰਜਾਬ ਦੇ ਮੂਹਰੇ ਇਹ ਵੱਡਾ ਸਵਾਲ ਹੈ। ਸੋ ਇਹਦਾ ਹੱਲ ਗੁਰੂ ਦੀ ਓਟ ਦੇ ਨਾਲ ਸੰਗਤਾਂ ਨੇ ਕੱਢਣਾ ਹੈ, ਪੰਜਾਬੀਆਂ ਨੇ ਕੱਢਣਾ ਹੈ। ਸਾਡੀ ਸਮੁੱਚੀ ਟੀਮ ਪੂਰੇ ਪੰਜਾਬ ਦੇ ਵਿੱਚ ਭਰਮਣ ਕਰੇਗੀ ਔਰ ਦੇਸ਼ ਵਿਦੇਸ਼ 'ਚ ਬੈਠੀਆਂ ਸੰਗਤਾਂ ਨੂੰ ਵੀ ਇਕਜੁੱਟ ਕਰੇਗੀ। ਤੇ ਆਉਣ ਵਾਲੇ ਸਮੇਂ ਦੇ ਵਿੱਚ ਮੋਰਚਾ ਜਿਸ ਤਰ੍ਹਾਂ ਜਨਵਰੀ 2023 ਦੇ ਪਹਿਲੇ 2 ਮਹੀਨਿਆਂ 'ਚ ਚੱਲਿਆ ਸੀ, ਉਸ ਤੋਂ 4 ਗੁਣਾ ਵੱਧ ਗੁਰੂ ਦੇ ਓਟ ਆਸਰੇ ਦੇ ਨਾਲ ਚੱਲੇਗਾ ਔਰ ਸਰਕਾਰਾਂ ਨੂੰ ਜਿੱਤਣਾ ਸਾਡਾ ਮੁੱਖ ਆਸ਼ਾ ਹੋਵੇਗਾ ਔਰ ਸੰਗਤ ਜਿੱਤੇਗੀ। ਬੰਦੀ ਸਿੰਘ ਰਿਹਾ ਹੋਣਗੇ ਤਾਂ ਹੀ ਇਹ ਮੋਰਚਾ ਸਮਾਪਤ ਹੋਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।